ਬਸ ਇਹ ਹੁੰਦਾ। ਚਲੋ ਬਾਕੀ ਬਸੰਤ ਮਨਾਓਗੇ ਤੁਸੀਂ ਆਓਗੇ? ਨਹੀਂ ਅਸੀਂ ਕੀ ਬਸੰਤ ਮਨਾਣੀ, ਸਾਡੇ ਮਾੜੇ ਬੰਦਿਆਂ ਦੀ ਕੀ ਬਸੰਤ ਦੀ। ਅੱਛਾ, ਬਸੰਤ ਪੈਸੇ ਵਾਲਿਆਂ ਨੇ ਮਨਾਣੀ ਹੈ, ਅਸੀਂ ਸਾਡੇ ਕੋਲ ਕਿੱਥੇ ਪੈਸੇ। ਇਸ ਵਾਰੀ ਤਾਂ ਸੁਣਿਆ ਮਹਿੰਗਾ ਵੀ ਹੋਣਾ ਗੁੱਡਾ। ਬਹੁਤ ਮਹਿੰਗਾ ਹੈ, 400 ਦਾ ਤਾਵਾ ਹੈ ਜੀ ਤੇ 500 ਦਾ ਡੇਢ ਤਾਵਾ ਜੀ। ਆਇਓ ਜੀ ਅੱਗੇ ਹੁਣ ਦੇਖੀਏ ਜਿੱਥੇ ਗੁੱਡਾ ਤਿਆਰ ਹੋ ਰਿਹਾ, ਤੁਹਾਨੂੰ ਦਿਖਾਣੇ ਉਹਦੀ ਮੇਕਿੰਗ ਪੂਰੀ ਦਿਖਾਣੇ। ਹਾਂਜੀ ਉਸਤਾਦ ਜੀ, ਕੀ ਨਾਮ ਕੀ ਸਭ ਤੋਂ ਪਹਿਲੇ ਤੇ ਦੱਸੋ ਸਰ ਸਾਨੂੰ। ਮੇਰਾ ਨਾਮ ਹੈ ਜੀ ਉਸਤਾਦ ਮੁਹੰਮਦ ਜੁਨੇਦ। ਉਸਤਾਦ ਜੁਨੇਦ ਸਾਹਿਬ, ਪਹਿਲੇ ਇਹ ਦੱਸੋ ਕਿ ਇਹ ਕਿੰਨੇ ਸਾਲ ਬਾਅਦ ਹੁਣ ਦੁਬਾਰਾ ਗੁੱਡੇ ਨੂੰ ਹੱਥ ਪਾਇਆ ਜੀ? ਇਹ ਤਕਰੀਬਨ 20 ਸਾਲ ਦੇ ਬਾਅਦ ਗੁੱਡਾ ਦੁਬਾਰਾ ਸਮਝ ਲਓ ਹੱਥ ਲਾਇਆ। ਠੀਕ ਹੋ ਗਿਆ ਔਰ ਮਜ਼ਾ ਆਇਆ ਤੁਹਾਨੂੰ? ਮਜ਼ਾ ਇਨਸ਼ਾਅੱਲਾ ਜੀ, ਖੁਸ਼ੀ ਵੀ ਹੋ ਰਹੀ, ਬੜੀ ਖੁਸ਼ੀ ਹੋ ਰਹੀ ਹੈ। ਔਰ ਹਕੂਮਤ ਪੰਜਾਬ ਨੇ ਜਿਹੜਾ ਇਕਦਾਮ ਕੀਤਾ ਬੜਾ ਖੁਸ਼ਾਇੰਦ ਹੈ। ਆਵਾਮ ਦੀ ਸਮਝ ਲਓ ਕਿ ਖੁਸ਼ੀ ਇਹਦੇ 'ਚ ਹੈਗੀ ਹੈ। ਇਹ ਇਵੈਂਟ ਜਿਹੜੇ ਨੇ ਹਰ ਵਾਰ ਹੋਣੇ ਚਾਹੀਦੇ ਨੇ, ਠੀਕ ਹੈ। ਇਹ ਕੋਈ ਮਜ਼ਹਬੀ ਤਿਉਹਾਰ ਤੇ ਹੈਗਾ ਨਹੀਂ, ਇਹ ਮੌਸਮੀ ਤਿਉਹਾਰ ਹੈ। ਇੱਕ ਮੌਸਮੀ ਤਿਉਹਾਰ ਵੀ, ਸਕਾਫਤੀ ਤਿਉਹਾਰ ਵੀ, ਔਰ ਲੋਕ ਫਨਕਾਰੀ ਦੇ ਇਹਦੇ 'ਚ ਮੌਕੇ ਮਿਲਦੇ ਨੇ। ਹਰ ਤਬਕੇ ਦੇ ਲੋਕ ਜਿਹੜੇ ਨੇ ਨਾ ਇਹਦੇ ਵਿੱਚ ਆਪਣਾ ਕੋਈ ਨਾ ਕੋਈ ਕਲੀਦੀ ਕਿਰਦਾਰ ਅਦਾ ਕਰਦਾ। ਬਸੰਤ ਦਾ ਜਿਹੜਾ ਲਫ਼ਜ਼ ਹੈ ਇਹ ਰੂਤ ਤੇ ਮੌਸਮੀ ਰੂਤ, ਉਹਦੇ 'ਚ ਇਹਨੂੰ ਫਰੋਗ ਮਿਲਦਾ। ਇਹਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਇੱਕ ਦੂਸਰੇ ਦੇ ਘਰ ਜਾਣ ਆਉਣ ਨਾਲ। ਫਿਰ ਜਿਸਲੇ ਤੁਸੀਂ ਜਾਂਦੇ ਹੋ, ਕੋਈ ਗਜਰੇਲਾ ਪਕਾਉਂਦਾ, ਕੋਈ ਸਬਜ਼ ਚਾਹ ਦੇ ਇਕਤਮਾਮ ਕੀਤੇ ਹੁੰਦੇ ਨੇ, ਫਿਰ ਖਾਣੇ ਬੜੇ ਅੱਛੇ ਇੱਕ ਦੂਸਰੇ ਨੂੰ, ਬਿਲਕੁਲ ਇੱਕ ਤਿਉਹਾਰ ਬਣ ਜਾਂਦਾ ਫੈਮਿਲੀ ਦਾ, ਮਿਲਣ ਦਾ ਇੱਕ ਬਹਾਨਾ ਮਿਲ ਜਾਂਦਾ। ਠੀਕ ਹੋ ਗਿਆ ਸਰ। ਅੱਜ ਕੱਲ ਸ਼ੁਰੂ ਤਾਂ ਕਰ ਦਿੱਤੀਆਂ ਨੇ ਤੁਸੀਂ ਪਤੰਗਾਂ ਬਣਾਉਣੀਆਂ, ਟਾਈਮ ਪਿੱਛੇ ਕੋਈ ਜ਼ਿਆਦਾ ਰਹਿ ਨਹੀਂ ਗਿਆ। ਹੁਣ ਤੱਕ ਕਿੰਨੀਆਂ ਜਿਹੜੀਆਂ ਪਤੰਗਾਂ ਨੇ ਕਿੰਨੀਆਂ ਬਣਾ ਲਈਆਂ ਜੋ ਹੁਣ ਤੱਕ? ਅਗਰ ਇੱਕ ਬੰਦਾ ਇੱਕ ਦਿਨ 'ਚ ਅੱਛੀ ਪਤੰਗ ਬਣਾਵੇ ਨਾ, ਉਹਦੀ ਤਕਰੀਬਨ 50-60 ਪਤੰਗ ਬਣਦੀ। ਠੀਕ ਹੋ ਗਿਆ। ਠੀਕ ਹੈ। ਤੇ ਜੇ ਅਗਰ ਉਹ ਜ਼ਿਆਦਾ ਬਣਾਵੇ, ਉਹਦੇ 'ਚ ਜਰਾ ਕੁਆਲਿਟੀ ਤੁਹਾਨੂੰ ਪਤਾ ਫਿਰ ਉਸੇ ਤਰ੍ਹਾਂ ਦੀ ਬਣਦੀ ਹੈ। ਤੇ ਇਹਦੇ ਤੋਂ ਬਿਹਤਰ ਹੈਗਾ ਸੀ ਕਿ ਇਹਨਾਂ ਨੂੰ ਟਾਈਮ ਕੁਝ ਜ਼ਿਆਦਾ ਦਿੱਤਾ ਜਾਂਦਾ। ਠੀਕ ਹੈ। ਤੇ ਫਿਰ ਇਸੇ ਤਰ੍ਹਾਂ ਜਿਹੜਾ ਅੱਗੋਂ ਮਿਆਰ ਹੈ ਨਾ, ਉਹ ਹਰ ਬੰਦੇ ਨੂੰ ਗੁੱਡੀ ਅੱਛੀ ਮਿਲਣੀ ਸੀ ਜਿਹੜੀ ਖਲੋਂਦੀ ਹੈ। ਤੇ ਜੇ ਸਾਰੀਆਂ ਗੁੱਡੀਆਂ ਕੰਨੀ ਖਾਣਗੀਆਂ ਤੇ ਫਿਰ ਜ਼ਾਹਿਰ ਕੋ ਇੱਕ ਦੂਸਰੇ ਤੇ ਜੁੜ ਜਾਣਗੀਆਂ ਤੇ ਫਿਰ ਨੁਕਸਾਨ ਹੈ। ਅੱਛਾ, ਤੀਲਾ ਵਗੈਰਾ ਉਹ ਤੁਹਾਨੂੰ ਮਿਆਰੀ ਮਿਲ ਰਿਹਾ ਤੁਹਾਡੇ ਮੁਤਾਬਿਕ? ਤੀਲਾ ਮਿਆਰੀ ਨਹੀਂ ਮਿਲਦਾ ਪਿਆ, ਠੀਕ ਹੈ, ਔਰ ਬਹੁਤ ਮਹਿੰਗਾ ਮਿਲਦਾ ਪਿਆ। ਹਕੂਮਤ ਪੰਜਾਬ ਇਹਦੇ ਬਾਰੇ ਵੀ ਥੋੜੀ ਜਿਹੀ ਆਵਾਮ ਦੇ ਸਹੂਲਤ ਦੇ ਵਾਸਤੇ ਹੈਗਾ। ਜੇ ਤੁਸੀਂ ਇੱਕ ਇਵੈਂਟ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਹੈਗਾ ਕਿ ਇਹਦੀ ਸਹੂਲਤਾਂ ਦਿੱਤੀਆਂ ਜਾਣ। ਠੀਕ ਹੋ ਗਿਆ। ਠੀਕ ਹੈ। ਲੋਕਾਂ ਦਾ ਬੜਾ ਢੇਰ ਸਾਰਾ ਰੋਜ਼ਗਾਰ ਇਹਦੇ ਨਾਲ ਵਸਦਾ ਹੈ। ਠੀਕ ਹੋ ਗਿਆ। ਕਹਿ ਰਹੇ ਹੋ ਤੀਲਾ ਮਹਿੰਗਾ ਹੈ ਤੇ ਜਿਹੜਾ ਇਹ ਕਾਗਜ਼ ਹੈ, ਕਾਗਜ਼ ਵੀ ਬਹੁਤ ਮਹਿੰਗਾ। ਇਹ ਕਾਗਜ਼ ਕਿੱਥੇ ਬਣਦਾ? ਇਹ ਕਾਗਜ਼ ਆਂਦਾ ਵੇ ਪਾਕਿਸਤਾਨ ਦਾ ਵੀ ਹੈ, ਚਾਈਨਾ ਦਾ ਵੀ ਹੈ, ਫਿਰ ਜਰਮਨੀ ਦਾ ਕਾਗਜ਼ ਤੇ ਖੈਰ ਸ਼ਾਇਦ ਨਹੀਂ ਆ ਰਿਹਾ। ਅਗਰ ਇਹ ਪਾਕਿਸਤਾਨ ਦੀ ਜਿੰਨੀਆਂ ਵੀ ਫਰਮਾਂ ਕਾਗਜ਼ ਦੀਆਂ ਕੰਪਨੀਆਂ ਕਰਦੀਆਂ ਨੇ, ਉਹਨਾਂ ਨੂੰ ਇਹਦੇ ਤੇ ਕਾਫੀ ਮਤਲਬ ਸਹੂਲਤ ਦਿੱਤੀ ਜਾਵੇ ਤੇ ਉਹ ਬੜਾ ਅੱਛਾ ਕਾਗਜ਼ ਤਿਆਰ ਕਰ ਸਕਦੀਆਂ ਨੇ। ਔਰ ਅਸੀਂ ਪਹਿਲੇ ਜਿਹੜਾ ਕਾਗਜ਼ ਤਿਆਰ ਆਂਦਾ ਸੀ ਨਾ ਸਾਡੇ ਵਾਸਤੇ, ਸਾਨੂੰ ਬਾਹਰੋਂ ਕੋਈ ਕਾਗਜ਼ ਦੀ ਜ਼ਰੂਰਤ ਨਹੀਂ ਸੀਗੀ। ਬੜੀਆਂ ਅੱਛੀਆਂ ਤਿਆਰ ਕਰਦੀਆਂ ਸਨ ਫਰਮਾਂ, ਜਿਹੜੀਆਂ ਕਿ ਸਾਨੂੰ ਕਾਗਜ਼ ਰਾਤ ਦੀ ਸਲਾਬ ਵਿੱਚ ਵੀ ਜਿਹੜਾ ਨਾ ਉਹ ਖਲੋਂਦਾ ਸੀ। ਬਾਕੀ ਤੁਸੀਂ ਤਾਂ ਗੁੱਡਾ ਅੱਛਾ ਹੀ ਬਣਾ ਕੇ ਦਿਓਗੇ ਕਿਉਂਕਿ ਤੁਹਾਡਾ ਤਜਰਬਾ ਤਾਂ ਜਿਹੜਾ ਮਾਦ ਨਹੀਂ ਪਏਗਾ। ਜ਼ਾਹਿਰ ਹੈ ਜੇ ਅਸੀਂ ਪਹਿਲੇ ਵੀ ਜਿਸ ਤਰ੍ਹਾਂ ਬਸੰਤ ਅਸੀਂ ਇਸਤੇਮਾਲ ਕਰਦੇ ਸਾਂ ਸਾਰਾ ਕਾਗਜ਼, ਹੋਰ ਵੀ ਡੋਰਾਂ ਵੀ ਅਸੀਂ SOPs ਦੇ ਤਹਿਤ ਸਾਰਾ ਇੰਤਜ਼ਾਮ ਕਰਦੇ ਸਾਂ। ਜਿਹੜੇ ਲੋਕ ਇਸ ਇਵੈਂਟ ਨੂੰ ਖਰਾਬ ਕਰਦੇ ਨੇ ਨਾ, ਉਹਨਾਂ ਦੇ ਵਿੱਚ ਅਸਲੀ ਦੀ ਨੁਮਾਇਸ਼ ਜਿਹੜੀ ਹੈ ਨਾ, ਉਹ ਵੀ ਕੰਮ ਬੰਦ ਕਰਨਾ ਚਾਹੀਦਾ। ਕਿਉਂਕਿ ਹਕੂਮਤ ਨੇ SOPs ਜਾਰੀ ਕੀਤੇ ਨੇ। ਹਾਂਜੀ, ਉਹਨਾਂ ਨੇ ਬੜਾ ਅੱਛਾ ਡੋਰਾਂ ਵੀ ਵੇਖ ਰਹੇ ਨੇ, ਚਰਖੀ ਦੀ ਵੀ ਮਮਾਨਤ ਹੈ। ਬਿਲਕੁਲ। ਉਸ ਤੋਂ ਇਲਾਵਾ ਬਸੰਤ ਉੱਚੀ ਆਵਾਜ਼ ਸਪੀਕਰ ਔਰ ਅਸਲੇ ਇਸਤੇਮਾਲ ਉਹ ਤਾਂ ਹਕੂਮਤ ਵੈਸੇ ਹੀ ਦੇਖ ਰਹੀ ਹੈ। ਇਹਨੂੰ ਅਗਰ ਕਰਨਾ, ਹਕੂਮਤ ਜਿਸ ਤਰ੍ਹਾਂ ਦਾ ਤਾਮਨ ਕਰ ਰਹੀ ਹੈ ਆਵਾਮ ਦੇ ਨਾਲ, ਇਹਨੂੰ ਬਿਹਤਰੀਨ ਤਰੀਕਾ ਇਸ ਲਈ ਇਹੋ ਹੀ ਆ ਸਾਡੇ ਵਾਸਤੇ ਕਿ ਇਹਨੂੰ ਖਰਾਬ ਨਾ ਹੋਣ ਦਈਏ। ਇਹ ਫੈਸਟੀਵਲ ਜਿਹੜਾ ਨਾ ਇਹਨੂੰ ਫਰੋਗ ਦਈਏ ਔਰ ਹਰ ਆਉਣ ਵਾਲੇ ਵਕਤ ਵਿੱਚ ਇਹਦੇ ਤੋਂ ਬਿਹਤਰੀਆਂ ਜਿੰਨੀਆਂ ਵੀ ਹੈਗੀਆਂ ਨਾ, ਉਹ ਅਸੀਂ ਸ਼ਾਮਲ ਹੋਰ ਕਰੀਏ। ਠੀਕ। ਉਹ ਨਿੱਕੇ ਹੁੰਦੇ ਦੀਆਂ ਕੁਝ ਯਾਦਾਂ ਮੈਨੂੰ ਵੀ ਨੇ। ਉਹ ਕੋਈ ਪਰੀ ਹੁੰਦੀ ਸੀ, ਕੋਈ ਸ਼ਰਲਾ ਹੁੰਦਾ ਸੀ, ਕੋਈ ਪਤੰਗਾਂ ਹੁੰਦੀਆਂ ਸਨ, ਉਹ ਸਾਰਾ ਕੁਝ ਕਿੱਥੇ? ਅਸਲ ਵਿੱਚ ਹੁਣ ਤਾਵੇ ਦਾ ਟਾਈਮ ਤੇ ਡੇਢ ਤਾਵੇ ਦਾ ਟਾਈਮ ਇਸ ਮਰੇਗਾ ਕਿ ਇਹ ਥੋੜੇ ਜਿਹੇ ਲਿਮਿਟ ਵਿੱਚ ਨਾ ਸਿਰਫ ਉਡਾਣ ਵਾਲਾ ਅਸੀਂ ਦਿੱਤਾ ਜਾਵੇ। ਉਹ ਜਿਹੜੀ ਚੀਜ਼ ਹੈਗੀ ਨਾ, ਉਹ ਫालतू ਟਾਈਮ ਦੇ ਵਿੱਚ ਛੋਟੀਆਂ ਗੁੱਡੀਆਂ ਬਣਦੀਆਂ ਸਨ। ਹੁਣ ਉਹਦੇ ਵਾਸਤੇ ਕਾਰੀਗਰ ਜਿਹੜਾ ਵੇ ਆਪਣਾ ਟਾਈਮ ਜ਼ਾਇਆ ਨਹੀਂ ਕਰਨਾ ਚਾਹੁੰਦਾ ਪਿਆ ਕਿ ਜੇ ਅਸੀਂ ਇਹਦੇ ਜੀ ਵੇਚ ਕੇ ਆਪਣੇ ਪੈਸੇ ਪੂਰੇ ਕਰ ਲਈਏ ਮਟੀਰੀਅਲ ਦੇ, ਕਿਉਂਕਿ ਮਟੀਰੀਅਲ ਬਹੁਤ ਮਹਿੰਗਾ ਹੋਇਆ ਹੈ। ਤੇ ਫਿਰ ਉਹ ਸ਼ਰਲੇ ਜਿਹੜੇ ਤੁਸੀਂ ਜਿਹੜੀਆਂ ਪਰੀਆਂ ਕਹਿ ਰਹੇ ਹੋ, ਉਹਦੀ ਕੀਮਤ ਤੇ ਇਹਦੀ ਕੀਮਤ ਵਿੱਚ ਬੜਾ ਫਰਕ ਹੈ। ਤੇ ਫਿਰ ਸ਼ਰਲੇ ਬਣਾਉਣ ਬਹਿ ਗਏ ਤੇ ਫਿਰ ਇਹਦੇ ਕੌਣ ਪੈਸੇ ਵਟੇਗਾ? ਇਹ ਗੱਲ ਹੈਗੀ। ਪਤੰਗਾਂ ਵੀ ਨਹੀਂ ਬਣਾ ਰਹੇ, ਪਤੰਗ ਤਾਂ ਵੈਸੇ ਵੀ ਮਹਿੰਗੀ ਵਿਕਦੀ। ਨਹੀਂ, ਪਤੰਗ ਦੀ 4 ਤਿੱਲੀਆਂ ਲੱਗਦੀਆਂ। ਠੀਕ ਹੋ ਗਿਆ। ਪਤੰਗ ਇੱਕ
ਖਾਸ ਸਪੈਸ਼ਲ ਉਹਦੇ ਵਾਸਤੇ ਮੁਕਾਬਲਾ ਕੀਤਾ ਜਾਂਦਾ, 2 ਟੀਮਾਂ ਉਹਦੇ ਵਾਸਤੇ ਤਸ਼ਕੀਲ ਦਿੱਤੀਆਂ ਜਾਂਦੀਆਂ, ਕੋਈ 10 ਖਿਡਾਰੀ ਉਧਰ ਹੁੰਦੇ ਨੇ, ਕੋਈ 10 ਖਿਡਾਰੀ ਦੂਸਰੇ ਪਾਸੇ ਹੁੰਦੇ ਨੇ। ਉਹ ਇਸ ਤਰ੍ਹਾਂ ਹੀ ਪੇਚਿਆਂ ਦਾ ਨਿਜ਼ਾਮ ਹੁੰਦਾ। ਇਹ ਗੁੱਡੇ ਦਾ ਹੁੰਦਾ ਕਿ ਇਹਨੂੰ ਖੁੱਲਾ ਤੁਸੀਂ ਉਡਾ ਕੇ ਜਿਹਦੇ ਨਾਲ ਮਰਜ਼ੀ ਪੇਚਾ ਕਰ ਸਕਦੇ ਹੋ। ਵੈਸੇ ਗੁੱਡੇ ਦੀਆਂ ਕਿੰਨੀਆਂ ਇਕਸਾਮ ਸਨ, ਕੁਝ ਯਾਦ ਹੈ ਤੁਹਾਨੂੰ? ਗੁੱਡੇ ਦੀਆਂ ਬੇਸ਼ੁਮਾਰ ਇਕਸਾਮ ਨੇ। ਗੁੱਡਾ ਦੇਖੋ ਇਹਦੇ ਇਬਤਦਾਈ ਕੰਮ ਹੈਗਾ ਨਾ ਜਿਹੜਾ ਰੈਗੂਲਰ ਉੱਡਦਾ, ਇਹ ਤੋਂ ਬਾਅਦ ਜਾ ਕੇ 2.5 ਤਾਵਾ, 4 ਤਾਵਾ, 6 ਤਾਵਾ, 10 ਤਾਵਾ, ਫਿਰ ਉੱਤੇ ਡਿਜ਼ਾਈਨਿੰਗ, ਔਰ ਬੜੀ ਮਜ਼ੀਦ ਐਸੀ ਡਿਜ਼ਾਈਨਿੰਗ ਹੁੰਦੀ ਸੀ ਕਿ ਜਿਹਨੂੰ ਦੇਖ ਕੇ ਵੈਸੇ ਹੀ ਬੜੇ ਬੱਚੇ ਖੁਸ਼ ਹੁੰਦੇ ਸਨ। ਦੁਕਾਨਦਾਰ ਜਿਸਲੇ ਬਣਾ ਕੇ ਟੰਗਦੇ ਸਨ ਤੇ ਰਾਹ ਜਾਂਦੇ ਦੇਖਦੇ ਇੱਕ ਦੂਸਰੇ ਨਾਲ ਟੱਕਰਾਂ ਵੱਜ ਰਹੀਆਂ ਹੁੰਦੀਆਂ ਸਨ। ਵੀ ਜਿਹੜਾ ਇਹ ਫੈਸਲਾ ਹੋਇਆ ਬਸੰਤ ਵਾਲਾ, ਇਹਦੇ ਤੋਂ ਕਿੰਨੇ ਰਾਜ਼ੀ ਹੋ? ਬਸੰਤ ਦਾ ਫੈਸਲਾ ਹੋਇਆ ਤੇ ਠੀਕ ਹੈ, ਇਹ ਸਿਰਫ ਸਮਝ ਲਓ ਕਿ ਸਾਡੇ ਚਾਰਜਿੰਗ ਆ ਗਈ ਹੈ, ਠੀਕ ਹੈ, ਲੇਕਿਨ ਇਹਨੂੰ SOPs ਦੇ ਤਹਿਤ ਮੁਸਤਕਿਲ ਬੁਨਿਆਦਾਂ ਦੇ ਉੱਤੇ ਦੁਬਾਰਾ ਇਹਨੂੰ ਚਲਾਇਆ ਜਾਣਾ ਚਾਹੀਦਾ। ਔਰ ਇਹਦੀ ਜਿਹੜੀ ਖਿਲਾਫਵਰਜ਼ੀ ਜਿਹੜਾ ਕਰੇ ਨਾ, ਉਹਨੂੰ ਗਵਰਨਮੈਂਟ ਆਪਣੇ ਸਹੀ ਕਾਨੂੰਨ ਦੇ ਤਹਿਤ ਉਹਦੇ ਖਿਲਾਫ ਕਾਰਵਾਈ ਕਰੇ। ਔਰ ਇਹਦੇ 'ਚ ਕਿਸੇ ਨੂੰ ਐਸੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿ ਜਿਹਦੇ ਨਾਲ ਕੋਈ ਇਸ ਕੰਮ ਨੂੰ ਰੁਕਾਵਟ ਆਵੇ। ਠੀਕ ਹੋ ਗਿਆ। ਅੱਛਾ ਸਰ, ਮੈਨੂੰ ਇਹ ਦੱਸਿਆ ਜੀ ਕੋਈ ਮੋਹਰਾਂ ਵਗੈਰਾ ਵੀ ਲਗਾਓਗੇ ਤੁਸੀਂ ਇਹ ਗੁੱਡਾ ਤਿਆਰ ਕਰਨ ਤੋਂ ਬਾਅਦ? ਇਹ ਮੋਹਰਾਂ ਦਾ ਉਹਨਾਂ ਨੇ ਕਿਹਾ ਤੇ ਹੋਇਆ। ਠੀਕ ਹੋ ਗਿਆ। ਉਹ QR ਕੋਡ ਹੋਏਗਾ, ਕੋਈ QR ਕੋਡ ਹੈਗਾ। ਅਗਰ ਉਹ ਗਵਰਨਮੈਂਟ ਜਿਸ ਤਰ੍ਹਾਂ ਕਹੇਗੀ QR ਕੋਡ ਜਿਸ ਤਰ੍ਹਾਂ ਟਾਈਮ ਮਿਲੇਗਾ ਮੋਹਰ ਦੇਣਗੇ, ਉਹ ਅਸੀਂ ਲਾ ਕੇ ਫਿਰ ਗੁੱਡਾ ਦਿਆਂਗੇ। ਚਲੋ ਠੀਕ ਹੋ ਗਿਆ ਸਰ। ਅੱਛਾ ਸਰ, ਪਹਿਲੇ ਤਾਂ ਇਹ ਦੱਸੋ ਕਿ ਇਹ ਜਿਹੜਾ ਤੀਲਾ ਹੈ, ਇਹ ਪਹਿਲੇ ਕੋਈ ਹੋਰ ਕਾਰੀਗਰ ਲਾ ਕੇ ਲਿਆਂਦਾ ਕਿ ਪਹਿਲੇ ਤੁਸੀਂ ਆਪ ਲਾਉਂਦੇ ਹੋ? जी ये कटाई भी आप करी दी है और तीला भी आप लाई जाए और कमान भी इसके ऊपर ये चढ़ती है, तो फिर ये धागा बलते हैं और धागा लगा के तो फिर इसकी लेयर पाते हैं, तो यह गुड्डा मुकम्मल करके तो फिर रख दी जाए। ਠੀਕ ਹੋ ਗਿਆ। ਇਹ ਮਤਲਬ ਇਹ ਤੀਲਾ ਤੁਸੀਂ ਆਪ ਪਹਿਲੇ ਫਿੱਟ ਕੀਤਾ? हाँ जी, ਇਹ ਪਹਿਲੇ ਇਹ ਤਿਆਰ ਕੀਤਾ ਵਿੱਚ ਚਾਕੂ ਅੱਛਾ, ਇਹਦੇ 'ਚ ਕੋਈ ਐਸੀ ਤਕਨੀਕ ਹੈ ਕਿ ਇੱਕ ਉਹ ਜਿਹੜਾ ਹੈ? हाँ जी, ਇਹਦੀ ਟੈਕਨੀਕ ਹੈਗੀ ਹੈ। ਇਹਦੀ ਸ਼ਕਲ ਜਿਹੜੀ ਨਾ ਇਹ ਇਸ ਤਰ੍ਹਾਂ ਕਰਕੇ ਬੇਸ ਸ਼ਕਲ ਬਣਾਈ ਦੀ ਹੈ। ਠੀਕ ਹੋ ਗਿਆ। ਤੇ ਇਹ ਬੇਸ ਸ਼ਕਲ ਬਣ ਕੇ ਤੇ ਫਿਰ ਗੁੱਡਾ ਸਿੱਧਾ ਖਲੋਂਦਾ ਹੈ। ਠੀਕ ਹੋ ਗਿਆ। ਤੇ ਇਹ ਜਿਹੜਾ ਪਿੱਛੇ ਤੀਲਾ ਇੱਕ ਸਿੱਧਾ ਲੱਗਿਆ ਹੈ, ਇਹ ਥੋੜਾ ਜਿਹਾ ਜਿਹੜਾ ਉਹ ਕਹਿੰਦੇ ਨੇ ਕਿ ਗੁੱਡਾ ਲਿਫ ਗਿਆ ਹੈ, ਉਹ ਤੀਲੇ ਦਾ ਫਰਕ ਹੁੰਦਾ ਉਹ ਹੈ? ਟੇਰਾ ਲੱਗ ਜਾਏ ਤੇ ਫਿਰ ਉਹ ਗੁੱਡਾ ਜਿਹੜਾ ਨਾ ਕਣੀ ਖਾ ਲੈਂਦਾ ਹੈ। ਠੀਕ ਹੋ ਗਿਆ। ਤੇ ਕਣੀ ਖਾ ਕੇ ਤੇ ਕਿਸੇ ਦੇ ਮਕਾਨਾਂ 'ਚ ਵੜ ਜਾਂਦਾ ਹੈ। ਅੱਛਾ, ਜੇ ਤੁਸੀਂ ਸਹੀ ਬਣਾਓਗੇ ਤੇ ਫਿਰ ਥੱਲੇ ਨਹੀਂ ਜਾਏਗਾ। ਫਿਰ ਥੱਲੇ ਨਹੀਂ ਜਾਏਗਾ। ਠੀਕ ਹੋ ਗਿਆ। ਤੇ ਇਹ ਜਿਹੜਾ ਉੱਪਰ ਵਾਲਾ ਤੀਲਾ ਹੈ, ਹਾਂਜੀ, ਇਹ ਇਹਦਾ ਕੀ ਮਕਸਦ ਹੈ ਜੀ? ਇਹ ਕਮਾਨ ਹੀ ਹੈ। ਹਾਂ। ਇਹ ਕਮਾਨ ਚੜਾਈ ਦੀ ਤੇ ਗੁੱਡਾ ਜਿਹੜਾ ਨਾ ਮੁਕੰਮਲ ਤਿਆਰੀ ਦੇ ਵਿੱਚ ਆਂਦਾ, ਫਿਰ ਇਹਨੂੰ ਪਾਣ ਵੀ ਲੱਗਦਾ ਹੈ। ਅੱਛਾ, ਮੈਨੂੰ ਕੁਝ ਯਾਦ ਹੈ ਛੋਟੇ ਹੁੰਦੇ ਉਹ ਗੁੱਡਾ ਇੱਕ ਸਾਈਡ ਤੇ ਜਾਂਦਾ ਸੀ ਜਿਹੜਾ, ਤੇ ਹਾਂਜੀ, ਤੁਸੀਂ ਉਹ ਉਤਲੇ ਕਣੀ ਖਾ ਜਾਂਦਾ, ਉਹ ਤੀਲਾ ਉਧਰੋਂ ਨਰਮ ਹੋ ਜਾਂਦਾ। ਹਾਂ, ਇਹ ਤੁਸੀਂ ਉਤਲੇ ਤੀਲੇ 'ਚ ਗੜਬੜ ਇਹ ਸਾਰੇ ਕਰਦੇ ਜੇ? ਫਨਕਾਰੀ ਕੀ ਹੈ। ਅੱਛਾ। ਇਹ ਕੋਈ ਮਾਮੂਲੀ ਕੰਮ ਨਹੀਂਗਾ, ਇਹ ਆਰਟ ਹੈ। ਇਹ ਆਰਟ ਜਿਹੜਾ ਨਾ ਸਾਡਾ ਬੜੀ ਦੇਰ ਤੋਂ ਚੱਲਦਾ। ਮੇਰੀ 63 ਸਾਲ ਉਮਰ ਹੈ, ਮੈਂ ਆਪਣੀ ਜ਼ਾਤ ਦੇ ਵਿੱਚ 63 ਸਾਲ ਗੁੱਡੀ ਉਡਾਈ ਹੈ। ਅੱਛਾ। ਤੇ ਮੈਂ ਅਗਰ ਤਾਲੀਮ ਹਾਸਲ ਕੀਤੀ ਨਾ, ਤਾਲੀਮ ਮੇਰੇ ਕੰਮ ਨਹੀਂ ਆਈ, ਲੇਕਿਨ ਮੇਰੇ ਹਾਲਤ 'ਚ ਹੁਨਰ ਕੰਮ ਆਇਆ, ਕਿਉਂਕਿ ਤਾਲੀਮ ਯਾਫਤਾ ਬੰਦਾ ਜਿਹੜਾ ਨਾ ਇਸ ਟਾਈਮ ਬੇਰੁਜ਼ਗਾਰ ਹੈਗਾ। ਔਰ ਮੈਨੂੰ ਬੜਾ ਦੁੱਖ ਹੁੰਦਾ ਕਿ ਯਾਰ ਸਾਡਾ ਮੁਲਕ ਐਡਾ ਕੋਈ ਤਾਲੀਮ ਯਾਫਤਾ ਹੈਗਾ ਵੇ, ਅੰਦਰ ਗਲੀਆਂ 'ਚ ਵਰੋ ਤੇ ਬੜੇ ਬੜੇ ਕਾਬਲ ਬੱਚੇ ਨੇ, ਲੇਕਿਨ ਉਹ ਇਹ ਕੰਮ ਸਿੱਖ ਕੇ ਤੇ ਅੰਦਰ ਗਲੀਆਂ ਦੇ ਵਿੱਚ ਗੁੱਡਾ ਬਣਾਉਂਦੇ ਪਏ ਨੇ। ਮਿਹਨਤ ਦੀ ਜਜ਼ਮਤ ਹੈ, ਅਜ਼ਮਤ ਦੀ ਇੱਜ਼ਤ ਨਾਲ ਵਕਾਰ ਹੈ, ਵਕਾਰ ਨਾਲ ਟੋੜ, ਜੇਬ ਵਿੱਚ ਪੈਸੇ ਆਉਣ ਤੇ ਛੱਪ ਛਪਾ ਹੈ। ਤੇ ਕਹਿਣ ਦਾ ਮਕਸਦ ਹੈ ਕਿ ਇਹ ਇਨਸਾਨ ਦਾ ਇੱਕ ਕੰਮ ਵੀ ਹੈ, ਰੋਜ਼ਗਾਰ ਵੀ ਹੈ। ਕੱਲਾ ਇੱਕ ਮੁੰਡਾ ਅਗਰ ਕੰਮ ਕਰੇ ਨਾ ਤੇ ਆਪਣੇ ਲਈ ਜੇਬ ਖਰਚ ਪੈਦਾ ਕਰ ਸਕਦਾ।